ਇਹ ਕਹਿੰਦਾ ਮੈਂ ਇੱਥੇ ਰੇਹੜੀ ਨੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਟਾਂ ਬੀੜੀਆਂ ਆ, ਦੇਖ ਲਓ ਦਾਰੂ, ਇਹਦੀ ਆੜ ਦੇ ਵਿੱਚ ਜਦੋਂ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਆ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਨੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਮੂੰਹ ਉੱਤੇ ਟੋਕਰੇ ਟੁਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਗਾਹੀਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ। ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ। ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ। ਮੈਂ ਤਾਂ ਇਹ ਮੈਨੂੰ ਜਿਸ 'ਚ ਹਫਤਾਈ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਤੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ। ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ,
ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਤੇ ਇਹ ਮੌਕੇ ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਜਦੋਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500-3800 ਤਕਰੀਬਨ ਵੋਟਰ ਨੇ, ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਬਰੇ ਕਾਰਨ ਬਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਟਾਂ ਬੀੜੀਆਂ ਆ, ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ ਇੱਥੇ, ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਆ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ, ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ। ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ।
ਮੰਗ ਕੀ ਕਰਦੇ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਟਿਕਟਾਂ ਬੀੜੀਆਂ ਆ, ਦੇ ਲੋ ਦਾਰੂ ਦੇ ਇਹਦੀ ਆੜ ਦੇ ਵਿੱਚ ਇਹਨੂੰ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਅਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੇ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਮੈਨੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜੇ ਹੱਫ ਤਾਂ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਦੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਤੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ
ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣ ਜਿਹੜੀ ਹੈਗੀਆਂ ਮੀਟ ਦੇ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਭੈਣਾਂ ਦੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ ਅਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਅਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਅਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਅਤੇ ਮਾਰ ਕੁੱਟ ਕੀਤੀ ਗਈ ਅਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ ਅਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ 'ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ 'ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ ਤਰੀਕੇ ਪਿੰਡ ਅਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਚਲੋ ਦਾਰੂ ਪੀਤੀ ਜਾ ਰਹੀ ਹੈ ਇੱਥੇ, ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋਕ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਨੇ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ 'ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਅਤੇ ਅੱਜ ਸਾਡੀ ਇੱਜ਼ਤਾਂ 'ਤੇ ਆ ਗਏ ਨੇ ਪੱਗਾਂ ਉਤਾਰਨ 'ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ 'ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਅਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਏਕੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ,
ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ, ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ, ਲੋਕਡਾਊਨ ਦੇ ਲਾਏ ਹੋਏ ਆ ਇਹ, ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਤਾਂ ਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ, ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਘਟਨਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਅਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਅਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਘਟਨਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੇ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ ਜੀ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ, ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ, ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜੋ ਹੱਥੋਂ ਤਾਈ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ।
ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ, ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਅਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਅਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਅਤੇ ਮਾਰਕੁੱਟ ਕੀਤੀ ਗਈ ਅਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਅਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ 'ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ 'ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਅਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ, ਆ ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਚਲੋ ਦਾਰੂ ਪੀਤੀ ਜਾ ਰਹੀ ਹੈ ਇੱਥੇ, ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋਕ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ, ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ 'ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜ਼ੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜ਼ੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ
ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤੇ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ, ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਦੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਅਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੇ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ, ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ, ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਦਾਂਗੇ।
ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਇਹ ਮੈਨੂੰ ਜੇ ਹੱਥੋਂ ਤਾਈ ਪਾ ਕੇ ਮੈਂ ਪਾਣੀ ਪੀਣ ਵਗ ਗਿਆ, ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ, ਠੀਕ ਆ ਜੀ। ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਅਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਇੱਥੋਂ ਆਪਣ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ, ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ ਡੀ ਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੁਹਤਵਰ ਵੀਰ, ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ, ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ, ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਭੈਣਾਂ ਦੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ, ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ, ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ, ਅਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਅਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਅਤੇ ਮਾਰਕੁੱਟ ਕੀਤੀ ਗਈ ਅਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ, ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਅਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ 'ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ 'ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ, ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਅਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ, ਆ ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ ਇੱਥੇ, ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ, ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ।
ਵੀਰੇ ਬਹੁਤ ਨੇ ਵੀਰੇ ਯਾਰ ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ ਇਹ ਸਭ ਨੂੰ ਹਟਾਏ ਯਾਰ ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ ਰੈਂਟ ਤੇ ਉੱਥੇ ਰਹਿਣ ਆਪਣਾ ਜੋ ਮਰਜ਼ੀ ਕਰਨ ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ ਇਹ ਨਹੀਂ ਅੱਜ ਕਬਜ਼ੇ ਕੀਤੇ ਇਹਨਾਂ ਨੇ ਪਲਾਟ ਦੇ ਮੂਹਰੇ ਬੈਠੇ ਆ ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ ਆਉਣਾ ਵੀ ਆ ਇੱਥੇ ਮੁਰਗੇ ਵੀ ਰੱਖੇ ਆ ਤੇ ਚਿਕਨ ਪਿੱਛੇ ਵੱਢਦੇ ਪਏ ਜੀ ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ ਜੀ ਇਹ ਬਹੁਤ ਮੰਦਭਾਗੀ ਘਟਨਾ ਸੀ ਅੱਜ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ ਪੱਗਾਂ ਉਤਾਰਨ ਤੇ ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ ਠੀਕ ਹੈ ਦੇਸ਼ ਤੇ ਸਾਂਝਾ ਆਪਣਾ ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ ਥੋੜਾ ਜਿਹਾ ਇਸ ਚੀਜ਼ ਨੂੰ ਹੈ ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਏਕੇ ਪਹਿਚਾਨੋ ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ ਪ੍ਰਵਾਸੀ ਬੰਦਾ ਸੀ ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ ਉਹਨੂੰ ਕੁੱਟ ਕੱਟ ਕੇ ਭਜਾਤਾ ਠੀਕ ਹੈ ਜੀ। ਅੱਜ ਧਰਨਾ ਲਾ ਕੇ ਬੈਠ ਕੇ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ ਰੋਜੀ ਰੋਟੀ ਕਮਾਉਂਦੇ ਹਾਂ ਅਸੀਂ ਲੋਕਡਾਊਨ ਦੇ ਲਾਏ ਹੋਏ ਆ ਇਹ ਕੰਮਕਾਰ ਹੈ ਨਹੀਂ ਗੇ ਜੀ ਠੀਕ ਹੈ ਜੀ। ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ ਜਿਹੜੇ ਪੱਗ ਲੱਗੀ ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ ਲੋਕ ਦੁਖੀ ਬੜੇ ਇਹਨਾਂ ਤੋਂ ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ ਕੱਲ ਮੈਂ ਮੰਡੀ ਚ ਲੈ ਗਿਆ ਮੈਨੂੰ 20 ਰੁਪਏ ਮਿਲ ਗਏ ਮੈਂ 30 ਰੁਪਏ ਵੇਚਤੀ ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ ਉਹ ਮੈਂ ਸਮਝਦਾ ਕਿ ਸੇਫ ਨਹੀਂ ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ ਉਹਦਾ ਮੁੱਖ ਕਾਰਨ ਇਹੀ ਆ ਕਿੱਥੋਂ ਆਉਂਦੇ ਨੇ ਕਦੋਂ ਆਉਂਦੇ ਨੇ ਕੁਝ ਨਹੀਂ ਪਤਾ ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ ਬੱਚੀ ਟਿਕਟਾਂ ਬੀੜੀਆਂ ਆ ਦੇਖ ਲਓ ਦਾਰੂ ਦੇ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਆ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੇ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ ਕੱਲ ਮੈਂ ਮੰਡੀ 'ਚ ਲੈ ਗਿਆ ਮੈਨੂੰ 20 ਰੁਪਏ ਮਿਲ ਗਏ ਮੈਂ 30 ਰੁਪਏ ਵੇਚਤੀ ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਉਹ ਬਈਏ ਨੇ ਜੀ
ਐ ਨਹੀਂ ਪਤਾ ਕਿਹੜੇ ਥਾਂ ਦੇ ਆ। ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇੜੀਆਂ ਲਾਉਂਦੇ, ਦੋ ਰੇੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ। ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾਤਾ। ਉਹਦਾ ਜੀ ਮੈਨੂੰ ਪਤਾ ਨਹੀਂ। ਮੈਂ ਤਾਂ ਜੀ ਮੈਨੂੰ ਜਿਸ 'ਚ ਹਫ਼ਤਾ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ। ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਅਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੀ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ। ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾਹ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ। ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਦੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਜੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ। ਅਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ, ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਅਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਅਤੇ ਮਾਰਕੁੱਟ ਕੀਤੀ ਗਈ ਅਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਅਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ 'ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਉਹ ਕਿਰਾਏ 'ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ।
ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕੇ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ ਬੱਚੀ ਸਿਗਟਾਂ ਬੀੜੀਆਂ ਆ ਦੇਖ ਲਓ ਦਾਰੂ ਦੇ ਲਓ ਨਹੀਂ ਨਾਮ ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ ਇੱਥੇ ਨਾਮ ਚਾਹਗਾ ਠੀਕ ਹੈ ਨਾ ਬਦਨਾਮ ਕੀਤਾ ਜਾ ਰਿਹਾ ਇੱਥੇ ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ ਦੱਸੋ ਕੀ ਕਰਨਗੇ ਜੀ ਬੋਲੋ ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ ਇਹ ਸਭ ਨੂੰ ਹਟਾਏ ਜਾ ਰਹੀ ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ ਰੈਂਟ ਤੇ ਉੱਥੇ ਰਹਿਣ ਆਪਣਾ ਜੋ ਮਰਜ਼ੀ ਕਰਨ ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ ਪਲਾਟ ਦੇ ਮੂਹਰੇ ਬੈਠੇ ਆ ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ ਆਉਣਾ ਵੀ ਆ ਇੱਥੇ ਮੁਰਗੇ ਵੀ ਰੱਖੇ ਹੋਏ ਚਿਕਨ ਪਿੱਛੇ ਵੱਢਦੇ ਪਏ ਜੀ ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ ਤੇ ਅੱਜ ਸਾਡੀ ਇੱਜ਼ਤਾਂ ਤੇ ਆ ਗਏ ਨੇ ਪੱਗਾਂ ਉਤਾਰਨ ਤੇ ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ ਦੇਸ਼ ਤੇ ਸਾਂਝਾ ਆਪਣਾ ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ ਥੋੜਾ ਜਿਹਾ ਇਸ ਚੀਜ਼ ਨੂੰ ਹੈ ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਆ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ ਪ੍ਰਵਾਸੀ ਬੰਦਾ ਸੀ ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ ਰੋਜੀ ਰੋਟੀ ਕਮਾਉਂਦੇ ਹਾਂ ਅਸੀਂ ਲੋਕਡਾਊਨ ਦੇ ਲਾਏ ਹੋਏ ਆ ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ ਜਿਹਨੇ ਪੱਗ ਲਾਈ ਹਾਂਜੀ। ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ ਲੋਕ ਦੁਖੀ ਬੜੇ ਇਹਨਾਂ ਤੋਂ ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ ਮੈਨੂੰ 20 ਰੁਪਏ ਮਿਲ ਗਏ ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ ਕਿੱਥੋਂ ਆਉਂਦੇ ਨੇ ਕਦੋਂ ਆਉਂਦੇ ਨੇ ਕੁਛ ਨਹੀਂ ਪਤਾ ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ ਬੱਚੀ ਸਿਗਟਾਂ ਬੀੜੀਆਂ ਆ ਦੇਖ ਲਓ ਦਾਰੂ ਦੇ ਲਓ ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਆ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ।
ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਨਹੀਂ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਧਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ੍ਹ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਜੂ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ ਇੱਥੇ ਦੋ ਰੇਹੜੀਆਂ ਲਾਉਂਦੇ ਜੀ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਗਾਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜਿਸ 'ਚ ਹਫਤਾ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ ਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਦੇ ਜਦੋਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ
ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਟਾਂ ਬੀੜੀਆਂ ਆ, ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋਕ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਾਂ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ, ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਟਾਂ ਬੀੜੀਆਂ ਆ, ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਹੈ।
ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਅਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ ਮੇਰੇ ਪੈਸੇ ਜੇਬ ਜੂ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ, ਮੈਂ ਪਰਚਾ ਦਰਜ ਕਰਾਂ। ਹਾਂ ਜੀ ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜੇ ਹੱਥੋਂ ਤਾਂ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਫਿਰ ਨਹੀਂ ਕਿਵੇਂ ਹੋਇਆ ਕਿਵੇਂ ਨਾ ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਇੱਥੋਂ ਆਪਣ ਜਿਹੜੀ ਹੈਗੀਆਂ ਮੀਟ ਦੇ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ ਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ। ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਭੈਣਾਂ ਦੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ,
ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ। ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ ਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝੋ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੇ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਟਾਂ ਬੀੜੀਆਂ ਆ ਦੇ ਲੋ, ਦਾਰੂ ਦੇ ਲੋ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਤੇ ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜ਼ੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜ਼ੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ ਤੇ ਅੱਜ ਸਾਡੀ ਇੱਜ਼ਤਾਂ ਤੇ ਆ ਗਏ ਨੇ ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ। ਅਸੀਂ ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹੜੇ ਪੱਗ ਲੱਗੀ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕ ਦੁਖੀ ਬੜੇ ਇਹਨਾਂ ਤੋਂ, ਰਾਹ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਘਟਨਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ।
ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਝ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ, ਦੇਖ ਲਓ ਦਾਰੂ ਦੇ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਆ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਨਹੀਂ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਧਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੇ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ੍ਹ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ 'ਚੋਂ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਉਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜੇ ਹੱਫ ਤਾਈ ਪਾ ਕੇ ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ। ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ, ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ, ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾਹ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ।
ਤੇ ਇਹ ਮੌਕੇ ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਜਦੋਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਤੇ ਅੱਜ ਇਹ ਬਹਾਦਰ ਕੌਮ ਦੇ ਪੱਗਾਂ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਉਹ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ ਇਹ ਇੱਥੇ। ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਦਾਰੂ ਪੀਤੀ ਜਾ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ ਇਹ, ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਸਾਡੀ ਇੱਜ਼ਤਾਂ ਤੇ ਆ ਗਏ ਨੇ ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਆ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ, ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ, ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹੜੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ,
ਤੇ ਰੇਹੜੀਆਂ ਲੱਗਦੀਆਂ ਜਿਨ੍ਹਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਨੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ 'ਚੋਂ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਟਾਂ ਬੀੜੀਆਂ ਆ, ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਜਦੋਂ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਆ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਨੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ 'ਚੋਂ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ ਇੱਥੇ ਦੋ ਰੇਹੜੀਆਂ ਲਾਉਂਦੇ ਜੀ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਗਾਹੀਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਇਹ ਮੈਨੂੰ ਜਿਸ 'ਚ ਹਫਤਾਈ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਤੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੇ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ,
ਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਤੇ ਇਹ ਮੌਕੇ ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ। ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਬਰੇ ਕਾਰਨ ਬਰੇ ਇਹ ਆ ਵੀ ਪਿੰਡ ਤਰੀਕਾ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਰਟਾਂ ਬੀੜੀਆਂ ਆ, ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ, ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ।
ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ। ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ, ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਟਿਕਟਾਂ ਬੀੜੀਆਂ ਆ, ਦੇਖ ਲਓ ਦਾਰੂ ਦੇ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਆ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਵੇਚਣ ਨੂੰ ਲੈ ਕੇ ਪਹਿਲਾਂ ਬੋਲ ਚਾਲ ਅਤੇ ਫਿਰ ਮਾਰ-ਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ। ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜੋ ਹਫ਼ਤਾਈ ਪਾ ਕੇ ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ,
ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੇ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ, ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਲੜਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣਦੇ ਜਦੋਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਜੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਅਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਅਤੇ ਮਾਰ ਕੁੱਟ ਕੀਤੀ ਗਈ ਅਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500-3800 ਤਕਰੀਬਨ ਵੋਟਰ ਨੇ, ਅਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ 'ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਉਹ ਕਿਰਾਏ 'ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ, ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ ਇੱਥੇ, ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋਕ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ, ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਅਤੇ ਅੱਜ ਸਾਡੀ ਇੱਜ਼ਤਾਂ 'ਤੇ ਆ ਗਏ ਨੇ, ਪੱਗਾਂ ਉਤਾਰਨ 'ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ 'ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਅਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਏਕੇ ਪਹਿਚਾਨੋ,
ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਆ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ। ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ। ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਤੇ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ। ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਹ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਟਿਕਟਾਂ ਬੀੜੀਆਂ ਆ ਦੇ ਲੋ ਦਾਰੂ ਦੇ ਇਹਦੀ ਆੜ ਦੇ ਵਿੱਚ ਜਦੋਂ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਅਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰ-ਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਮੈਨੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜਿਸ 'ਚ ਹਫਤਾ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਦੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ।
ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਅਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣ ਜਿਹੜੀ ਹੈਗੀਆਂ ਮੀਟ ਦੇ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ, ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ, ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ, ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ, ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ, ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ, ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ, ਅਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਅਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਅਤੇ ਮਾਰਕੁੱਟ ਕੀਤੀ ਗਈ ਅਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ, ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਅਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ 'ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ 'ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ, ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ ਤਰੀਕੇ ਪਿੰਡ ਅਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਾ ਰਾਹ ਦੇ ਉੱਪਰ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ, ਆ ਦੇਖ ਲਓ ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਦਾਰੂ ਪੀਤੀ ਜਾ ਰਹੀ ਹੈ ਇੱਥੇ, ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋਕ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ, ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਕੀ ਬਣ ਗਈ ਬੋਲੋ? ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਦੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ 'ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ
ਜੀ ਆਉਣਾ ਵੀ ਆ, ਇੱਥੇ ਮੁਰਗੇ ਵੀ ਰੱਖੇ ਜਾਂਦੇ ਪਏ ਜੀ, ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ ਅੱਜ। ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜਾ ਜਿਹਾ ਇਸ ਚੀਜ਼ ਨੂੰ ਹੈ ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਏਕੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ, ਲੋਕਡਾਊਨ ਦੇ ਲਾਏ ਹੋਏ ਆ ਇਹ, ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਤੇ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ, ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਹ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਘਟਨਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ, ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪਤਾ ਹੀ ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇ ਲੋ, ਦਾਰੂ ਦੇ ਇਹਦੀ ਆੜ ਦੇ ਵਿੱਚ ਇਹਨੂੰ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਆ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਘਟਨਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੇ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਜੂ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਚ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ, ਮੈਂ ਪਰਚਾ ਦਰਜ ਕਰਾਂ।
ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ। ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ। ਮੈਂ ਤਾਂ ਜੀ ਮੈਨੂੰ ਜੇ ਹਫਤਾ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਨਾ ਪ੍ਰਦਰ ਸਿੰਘ ਆ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ। ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣ ਜਿਹੜੀ ਹੈਗੀਆਂ ਮੀਟ ਦੇ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ। ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੁਹਤਵਰ ਵੀਰ, ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ, ਇੱਥੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾਹ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ। ਅਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ, ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੋਈਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ। ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਅਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ, ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੇ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਅਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ, ਬਜ਼ੁਰਗ ਨੇ ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਅਤੇ ਮਾਰਕੁੱਟ ਕੀਤੀ ਗਈ ਅਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ, ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਅਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੇ ਕਿਰਾਏ 'ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ 'ਤੇ ਦਿੱਤੇ ਹੋਏ ਨੇ। ਉਹਦਾ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਅਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ, ਆਹ ਦੇਖ ਲਓ, ਦਾਰੂ ਦੇ ਲਓ,
ਨਹੀਂ ਨਾਮ ਇਹਦੀ ਆੜ ਦੇ ਵਿੱਚ ਚਲੋ ਦਾਰੂ ਪੀਤੀ ਜਾ ਰਹੀ ਹੈ ਇੱਥੇ, ਨਾਮ ਚਾਹਗਾ ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋਕ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ, ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਯਾਰ, ਬਹੁਤ ਨੇ ਵੀਰੇ ਯਾਰ। ਸੂਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ ਇਹ, ਸਭ ਨੂੰ ਹਟਾਏ ਯਾਰ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ ਵੀਰੇ। ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ, ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਆ, ਚਿਕਨ ਪਿੱਛੇ ਵੱਢਦੇ ਪਏ ਜੀ, ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ ਅੱਜ। ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਇੱਕ ਕੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਆ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ, ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ, ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ, ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ, ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ, ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਕੇ ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਟਾਂ ਪਿਆ ਦੇ ਲੋ, ਦਾਰੂ ਦੇ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਜਾ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਅਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ, ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਹੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਜਾਂ ਪਿੰਡੀ ਪੁੰਡੇ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ।
ਕੱਲ੍ਹ ਚਲਿਆ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਜੂ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ, ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਵੀ ਇੱਥੇ ਰਹਿੰਦੇ ਆ, ਮੁੰਡਾ ਬੇਟਾ ਨੂੰ ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇੜੀਆਂ ਲਾਉਂਦੇ ਜੀ, ਦੋ ਰੇੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ, ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ, ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਇਹ ਮੈਨੂੰ ਜਿਸ 'ਚ ਹਫਤਾ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਫਿਰ ਕਿਵੇਂ ਹੋਇਆ ਕਿਵੇਂ ਨਾ ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ, ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਨਾਂ ਦੀ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੇ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ। ਇਹ ਜਿਹੜਾ ਚੋਣ ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ ਸ਼ਰਾਬ ਪੀ ਕੇ ਕਰਦੇ ਸੀਗੇ, ਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ, ਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ, ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਦੇ ਜਦੋਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਤੇ ਅੱਜ ਇਹ ਬਹਾਦਰ ਕੌਮ ਦੇ ਜੇ ਪੱਗ ਨੂੰ ਹੱਥ ਪੈ ਗਿਆ, ਸਮਝੋ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ, ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ, ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਉਹ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ, ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ।
ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ ਇਹ ਇੱਥੇ। ਹਾਂ ਮੇਰੇ ਗੁਰਦੁਆਰੇ ਸਾਹਮਣੇ ਇੱਕ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇਖ ਲਓ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਜਾ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋਕ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ ਇਹ, ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਹੋਏ, ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਸਾਡੀ ਇੱਜ਼ਤਾਂ ਤੇ ਆ ਗਏ ਨੇ ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਿਤੇ ਆ ਕੇ ਰਾਜ ਕਰਨ। ਥੋੜਾ ਜਿਹਾ ਇਸ ਚੀਜ਼ ਨੂੰ ਹੈ ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਕੇ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ ਅਸੀਂ। ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਚੀਜ਼ਾਂ ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਪਕਲਾਓ ਜੀ, ਜਿਹਨੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕ ਦੁਖੀ ਬੜੇ ਇਹਨਾਂ ਤੋਂ, ਰਾਤ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਢਣਾ ਜੀ, ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇਖ ਲਓ, ਇਹਦੀ ਆੜ ਦੇ ਵਿੱਚ ਦਾਰੂ ਪੀਤੀ ਜਾ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਆ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ
ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਨਹੀਂ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਧਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ੍ਹ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ 'ਚੋਂ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਚ ਮਾਰ ਲੱਗਾ ਜੀ। ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, 2 ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਗਾਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਨਹੀਂ ਮੈਨੂੰ ਪਤਾ ਨਹੀਂ, ਮੈਂ ਤਾਂ ਇਹ ਮੈਨੂੰ ਹਫ਼ਤਾ ਹੀ ਪਾ ਗਈ, ਮੈਂ ਪਾਣੀ ਪੀਣ ਲੱਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਵਿਰੁੱਧ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੀ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ ਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਲੜਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ। ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ੍ਹ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ, ਇੱਕ ਬਾਪ ਸਮਾਨ,
ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਹੈ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਟਾਂ ਬੀੜੀਆਂ ਆ ਦੇ ਲੋ, ਦਾਰੂ ਦੇ ਲੋ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਤੇ ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜ਼ੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜ਼ੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਹੈ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ। ਉਹ ਲੜ ਪਿਆ ਤੇ ਉਹਨੇ ਹੱਥੋਂ ਬਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ। ਅਸੀਂ ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ, ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਆਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹੜੇ ਪੱਗ ਲੱਗੀ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ, ਤੇ ਰੇਹੜੀਆਂ ਲੱਗਦੀਆਂ ਜਿਹਨਾਂ ਨੇ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕ ਦੁਖੀ ਬੜੇ ਇਹਨਾਂ ਤੋਂ, ਰਾਹ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ, ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ, ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਟਾਂ ਬੀੜੀਆਂ ਆ ਦੇ ਲੋ, ਦਾਰੂ ਦੇ ਲੋ, ਇਹਦੀ ਆੜ ਦੇ ਵਿੱਚ ਲੋ ਦਾਰੂ ਪੀਤੀ ਆ ਰਹੀ ਹੈ।
ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਸਿੱਖਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ ਮੰਜੇ ਵਾਂਗੂ, ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ੍ਹ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ 'ਚੋਂ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਉਹ ਬਈਏ ਨੇ ਜੀ, ਐਂ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਮੈਨੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ। ਹੁਣ ਵੀ ਇਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾ ਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜਿਸ 'ਚ ਹਫਤਾ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਲੈਣ ਲੱਗ ਗਏ, ਸਾਡੀਆਂ ਧੀਆਂ ਉਹਨਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੀ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ। ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੁਹਤਵਰ ਵੀਰ, ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ, ਜਦੋਂ ਰੇਹੜੀ ਲਗਾਉਣ ਲੱਗਿਆ, ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾਹ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਅਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ, ਤਾਂ ਉਹਨਾਂ ਨੇ ਆਪਣੇ ਕੀ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ। ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਇਹਨੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਦੇ ਜਿੱਦਾਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ,
ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ। ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ ਤੇ ਅੱਜ ਇਹ ਬਹਾਦਰ ਕੌਮ ਦੇ ਜੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੇ 2 ਸਾਲ ਹੋ ਗਏ ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ। ਬਜ਼ੁਰਗ ਨੇ ਇੱਕ ਬਾਪ ਸਮਾਨ, ਉਹਨਾਂ ਦੀ ਸਰਿਆਂ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜੇ ਭਈਏ ਨੇ ਕੰਮ ਕੀਤਾ ਉਹਦਾ ਪਤਾ ਹੀ ਨਹੀਂ, ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ। ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ, ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ ਇੱਥੇ। ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ। ਬੱਚੀ ਸਿਗਟਾਂ ਬੀੜੀਆਂ ਆ, ਦੇ ਲਓ ਦਾਰੂ ਦੇ ਲਓ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਜਾ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦੂਬੀ ਲਓ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰ ਹਾਲ 100-150 ਰੇਹੜੀ ਹੋਣਗੇ। ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ। ਵੀਰੇ ਦਿੱਕਤ ਕਾਹਦੀ ਦਿੱਕਤ ਵੀਰੇ ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਪਿਆ। ਸ਼ਾਮ ਨੂੰ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੁਰਗੇ ਵੀ ਰੱਖੇ ਤੇ ਚਿਕਨ ਪਿੱਛੇ ਵੱਢਦੇ ਪਏ ਜੀ। ਇੱਥੇ ਹੁੱਲੜਬਾਜੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ ਤੇ ਅੱਜ ਸਾਡੀ ਇੱਜ਼ਤਾਂ ਤੇ ਆ ਗਏ ਨੇ, ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਵੇਖੇ ਪਹਿਚਾਨੋ, ਲੇਕਿਨ ਜਦ ਕੋਈ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹਦਾ ਹੱਲ ਵੀ ਇਹੀ ਕਰਨਾ ਪੈਂਦਾ। ਮੇਰਾ ਨਾਮ ਅਰਜਨ ਆ ਜੀ। ਮਾਮਲਾ ਕੀ ਹੋਇਆ? ਮਾਮਲਾ ਸਰ ਕੱਲ ਰੌਲਾ ਪਿਆ ਸੀਗਾ ਇੱਥੇ ਆਪਣੇ ਉਹ ਚੌਂਕ ਦੇ ਕੋਲੇ ਅੱਡੇ ਲੱਗਦੇ ਨੇ ਸਬਜ਼ੀਆਂ ਵਾਲੇ, ਉੱਥੇ ਸਰਦਾਰ ਭਾਈ ਅੱਡਾ ਲਾਉਂਦੇ ਸੀਗੇ। ਉਹਦੇ ਨਾਲ ਕੋਈ ਸ਼ਰਾਬੀ ਬੰਦਾ ਲੜ ਪਿਆ, ਪ੍ਰਵਾਸੀ ਬੰਦਾ ਸੀ। ਉਹ ਲੜ ਪਿਆ ਤੇ ਉਹਨੇ ਹੱਥੋਂ ਪਾਈ 'ਚ ਉਹਦੀ ਪੱਗ ਲੈ ਗਈ ਤੇ ਇਹਨਾਂ ਨੇ ਰਾਤੀ ਤਾਂ ਕੁਛ ਕੀਤੀ ਨਹੀਂ ਕਾਰਵਾਈ, ਉਹਨੂੰ ਕੁੱਟ ਕੱਟ ਕੇ ਭਜਾਤਾ। ਠੀਕ ਹੈ ਜੀ, ਅੱਜ ਧਰਨਾ ਲਾ ਕੇ ਬੈਠ ਗਏ ਚੌਂਕ 'ਚ ਇਹ ਸਾਰੇ ਜਣੇ ਇਕੱਠੇ ਹੋ ਗਏ ਤੇ ਅਸੀਂ ਇੱਥੇ ਆਹ ਅੱਡੇ ਲਾਉਂਦੇ ਹਾਂ ਜੀ, ਰੋਜੀ ਰੋਟੀ ਕਮਾਉਂਦੇ ਹਾਂ। ਅਸੀਂ ਲੋਕਡਾਊਨ ਦੇ ਲਾਏ ਹੋਏ ਆ, ਇਹ ਕੰਮਕਾਰ ਹੈ ਨਹੀਂ ਗੇ ਜੀ। ਠੀਕ ਹੈ ਜੀ, ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਤੇ ਇਹਨਾਂ ਨੇ ਕੀ ਕੀਤਾ, ਸਾਰੇ ਜਣੇ 50-60 ਜਣੇ ਇਕੱਠੇ ਹੋ ਕੇ ਆਏ ਨੇ ਇਹ ਤੇ ਸਾਡੀਆਂ ਸਾਰੀਆਂ ਆਹ ਰੇਹੜੀਆਂ ਫੜੀਆਂ ਤੋੜਤੀਆਂ ਇਹਨਾਂ ਨੇ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀਆਂ ਤੋੜਤੀਆਂ ਇਹਨਾਂ ਨੇ। ਮੰਗ ਕੀ ਕਰਦੇ, ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੀ ਰੋਜੀ ਰੋਟੀ ਨਾ ਖੋਈ ਜਾਵੇ। ਤਾਂ ਹੀ ਪਰਚਾ ਦਰਜ ਕਰਾਂਗੇ ਜੀ ਜਾ ਕੇ। ਇਹ ਉਹ ਜਿਹੜੇ ਭਈਏ ਨੇ ਲਾਇਆ ਆਪਾਂ ਕਲਾਸ ਦੇ ਖਿਲਾਫ ਜੀ, ਜਿਹੜੇ ਪੱਗ ਲਾਈ। ਹਾਂਜੀ ਪਹਿਲਾਂ ਦੀਆਂ ਲੱਗਦੀਆਂ ਨੇ ਰੇਹੜੀਆਂ ਤੇ ਰੇਹੜੀਆਂ ਲੱਗਦੀਆਂ ਇਹਨਾਂ ਨੇ ਆਪਣੇ ਕਰਤੀਆਂ ਕਲੋਜ਼ ਸਾਰੀਆਂ। ਲੋਕੀ ਦੁਖੀ ਬੜੇ ਇਹਨਾਂ ਤੋਂ, ਰਾਹ ਦੇ ਅੱਧ ਕਰਦੀ ਉਹਦੇ ਪੱਗ ਲਾਤੀ। ਵੀਡੀਓ ਰਿਪੋਰਟ ਕੁਲਵੀਰ ਸਿੰਘ ਰਾਹੀ। ਕੱਟਣਾ ਜੀ, ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਪਾੜ ਕੇ ਤੇ ਮੇਰੇ ਪੱਗ ਵੀ ਲਾਹੀ। ਉਹ ਮੈਂ ਸਮਝਦਾ ਕਿ ਸੇਫ ਨਹੀਂ।
ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ। ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ, ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ ਔਰ ਪਲਾਟਾਂ ਦੇ ਵਿੱਚ ਕਿੰਨੇ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲ। ਇੱਥੇ ਹਾਂ ਮੇਰੇ ਕੋਲ ਤਾਂ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਰਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇ ਇਹਦੀ ਆੜ ਦੇ ਵਿੱਚ ਦਾਰੂ ਪੀਤੀ ਆ ਰਹੀ ਹੈ। ਪਿਛਲੇ ਦਿਨੀ ਵਾਦ ਵਿਵਾਦ ਦੇ ਚੱਲਦਿਆਂ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਕਾਫੀ ਖਿੱਚੋਤਾਣ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਥਰੀਕੇ ਦਾ ਸਾਹਮਣੇ ਆਇਆ, ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਖ ਬਜ਼ੁਰਗ ਦੀ ਪ੍ਰਵਾਸੀਆਂ ਦੇ ਵੱਲੋਂ ਪੱਗ ਲਾਹੀ ਗਈ ਹੈ। ਕੱਲ ਦੇਰ ਸ਼ਾਮ ਪਿੰਡ ਥਰੀਕੇ ਦੇ ਚੌਂਕ ਅਤੇ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇੱਕ ਬਜ਼ੁਰਗ ਸਿੱਖ ਨਾਲ ਦੋ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਵੱਲੋਂ ਸਬਜ਼ੀ ਸਸਤੀ ਵੇਚਣ ਨੂੰ ਲੈ ਕੇ ਪਹਿਲਾਂ ਬੋਲਚਾਲ ਅਤੇ ਫਿਰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਬਜ਼ੁਰਗ ਸਿੱਖ ਦੀ ਪੱਗ ਵੀ ਲੱਥੀ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਕਈ ਰੇਹੜੀਆਂ ਹਟਵਾ ਦਿੱਤੀਆਂ ਗਈਆਂ ਅਤੇ ਇਲਾਕੇ ਵਿੱਚ ਲੱਗੇ ਮੀਟ ਅਤੇ ਤੰਬਾਕੂ ਬੀੜੀ ਦੇ ਅੱਡੇ ਢਾਹ ਦਿੱਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਵਾਲਿਆਂ ਨੇ ਇਲਾਕੇ ਵਿੱਚ ਲੱਗੀਆਂ ਰੇਹੜੀਆਂ ਤੇ ਹੋਰ ਅੱਡੇ ਹਟਵਾ ਦਿੱਤੇ ਨੇ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ। ਇੱਥੇ ਧਰਨਾਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਉਹਨਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਟਣਾ ਜੀ ਕਹਿੰਦਾ ਮੈਂ ਇੱਥੇ ਰੇਹੜੀ ਲਾਉਣ ਦਿੰਦੀ ਜੀ। ਹਾਂ ਮੈਂ ਵੀ ਮੇਰਾ ਜੀ ਅੱਡਾ ਬਣਾਇਆ, ਮੰਜੇ ਵਾਂਗੂ ਉੱਤੇ ਟੋਕਰੇ ਧਰ ਕੇ ਸਬਜ਼ੀ ਲਾਉਣਾ ਤੇ ਜੋਦਾਂ ਤੋਂ ਵੀ ਲਿਆਉਣਾ ਵਧੀਆ ਭਿੰਡੀ ਭੁੰਡੀ। ਤੇ ਮੈਂ ਪਹਿਲਾਂ 30 ਰੁਪਏ ਲਿਆਉਂਦਾ ਸੀ, 40 ਵੇਚਣ ਲੱਗ ਗਿਆ। ਕੱਲ੍ਹ ਮੈਂ ਮੰਡੀ 'ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ 'ਚੋਂ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੇ ਇਸ ਕਰਕੇ ਵੀ ਉਦੋਂ ਬਾਅਦ ਹੀ ਮੇਰੇ ਕੁਰਸੀ ਸਿਰ 'ਤੇ ਮਾਰ ਲੱਗਾ ਜੀ। ਹੈ ਉਹ ਬਈਏ ਨੇ ਜੀ, ਐ ਨਹੀਂ ਪਤਾ ਕਿਹੜੇ ਥਾਂ ਦੇ ਆ, ਪ੍ਰਵਾਸੀ ਆ ਜੀ, ਇੱਥੇ ਹੀ ਰਹਿੰਦੇ ਆ। ਮੈਂ ਮੁੰਡਾ ਬੇਟਾ ਦਾ ਘਰ ਜਾਣਦਾ, ਮੈਂ ਨਹੀਂ ਜਾਣਦਾ। ਹਾਂ ਜੀ, ਇੱਥੇ ਦੋ ਰੇਹੜੀਆਂ ਲਾਉਂਦੇ, ਦੋ ਰੇਹੜੀਆਂ ਲਾਈ ਬੈਠਾ ਜੀ, ਇੱਕ ਤੀਜਾ ਫੱਟਾ ਲਾਈ ਬੈਠਾ। ਇੱਥੋਂ ਕਹਾਂ ਤੂੰ ਧੱਕੀ ਗਿਆ ਵੀ ਪੰਜਾਬੀ ਇਕੱਲਾ ਹੀ ਆ, ਇਸ ਕਰਕੇ ਮੇਰੇ ਨਾਲ ਧੱਕਾ ਕਰ ਰਿਹਾ। ਮੈਂ ਜੀ ਇਹ ਮੰਗ ਕਰ ਰਿਹਾ, ਮੇਰਾ ਜਿਹੜੀ ਪੱਗ ਦਾ ਮੁੱਲ ਪੈਣਾ ਚਾਹੀਦਾ। ਮੈਂ ਪਰਚਾ ਦਰਜ ਕਰਾਂ। ਹਾਂ ਜੀ, ਥਾਣੇ ਨੂੰ ਰਾਤ 2 ਗੱਡੀਆਂ ਪੁਲਿਸ ਦੀਆਂ ਆ ਗਈਆਂ ਸੀ ਜੀ, ਹੁਣ ਵੀ ਉਹਨਾਂ ਨੇ ਮੇਰੇ ਬਿਆਨ ਲਿਖ ਲਏ। ਉਹ ਫਰਾਰ ਆ ਜੀ। ਇੱਕ ਬੰਦਾ ਇੱਥੇ ਖੜਾ ਸੀਗਾ ਮੌਕੇ 'ਤੇ, ਮੈਂ ਪਛਾਣ ਕੇ ਉਹਨਾਂ ਨੂੰ ਦੱਸਤਾ ਜੀ, ਆਹ ਫੜਾਤਾ। ਉਹਦਾ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਜੀ ਮੈਨੂੰ ਜੇ ਹਫ਼ਤਾ ਹੀ ਪਾ ਗਈ, ਮੈਂ ਪਾਣੀ ਪੀਣ ਵਗ ਗਿਆ। ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ, ਮੈਨੂੰ ਨਹੀਂ ਕਹਾਣੀ ਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਇਹ ਮਾਮਲਾ ਇਹ ਆ ਜੀ, ਇੱਥੇ ਨਾ ਚੌਂਕ ਦੇ ਵਿੱਚ ਰੇਹੜੀਆਂ ਲੱਗਦੀਆਂ ਨੇ, ਜੋ ਕੋਈ ਸਬਜ਼ੀ ਵੇਚਦਾ, ਕੋਈ ਫਲ ਫਰੂਟ ਵੇਚਦਾ ਵਾ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਵੀ ਵੇਚਦੇ ਨੇ, ਸਾਡੇ ਪੰਜਾਬੀ ਭਾਈਚਾਰੇ ਦਾ ਭਾਈ ਸਾਹਿਬ ਸੀ, ਉਹ ਵੀ ਵੇਚਦੇ ਆ ਜੀ। ਰਾਤ ਮਤਲਬ ਸਬਜ਼ੀ ਵੇਚਣ ਦੇ ਕਾਰਨ ਉਹ ਆਪਦਾ ਕੁਝ ਜੋ ਜੈਨੂਅਨ ਰੇਟ ਦੇ ਉੱਤੇ ਵੇਚ ਰਹੇ ਸੀਗੇ। ਪੰਜਾਬੀ ਪ੍ਰਵਾਸੀ ਜਿਹੜੇ ਹੈਗੇ ਭਾਈ ਸਾਹਿਬ, ਉਹਨਾਂ ਨੂੰ ਥੋੜ੍ਹੀ ਤਕਲੀਫ ਸੀਗੀ ਵੀ ਤੁਸੀਂ ਘਟਾ ਕੇ ਰੇਟ ਕਿਉਂ ਵੇਚਦੇ ਹੋ। ਉਹ ਕਹਿੰਦਾ ਵੀ ਮੈਨੂੰ ਜੋ ਜਾਇਜ਼ ਆ ਮੈਂ ਉਹ ਵੇਚ ਰਿਹਾ ਵਾਂ। ਇਸ ਕਰਕੇ ਉਹ ਖਿੱਚ ਖਾ ਕੇ ਉਹਦੇ ਨਾਲ ਮਤਲਬ ਲੜਨ ਚਲੇ ਗਏ ਨੇ। ਠੀਕ ਆ ਜੀ, ਉਹਦੇ ਨਾਲ ਹੱਥੋਂ-ਪਾਈ ਕੀਤੀ, ਉਹਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਪੈਸੇ ਸੀਗੇ ਉਹ ਵੀ ਉਹਨਾਂ ਨੇ ਜੇਬ 'ਚੋਂ ਕੱਢ ਲਏ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ। ਮਾਰਕੁੱਟ ਕਰਨ ਤੋਂ ਬਾਅਦ ਫਿਰ ਹੁੱਲੜਬਾਜ਼ੀ ਕਰਨ ਦੀ ਖਾਤਰ ਇਹਨਾਂ ਨੇ ਆਪਣੀਆਂ ਰੇਹੜੀਆਂ ਆਪ ਹੀ ਪਲਟਾ ਲਈਆਂ। ਹਾਂਜੀ, ਮੰਗ ਇਹੀ ਹੈ ਜੀ, ਮਤਲਬ ਉਹਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ ਸਾਡੇ ਮਤਲਬ ਭਾਈ ਸਾਹਿਬ ਜਿਹੜੇ ਨੇ ਉਹਦੇ ਦਸਤਾਰ ਦੀ ਬੇਅਦਬੀ ਹੋਈ ਆ, ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਧਰਨਾ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕਰਕੇ ਸਾਡੇ ਜਿਹੜੀ ਸਰਦਾਰ ਨੇ, ਉਹ ਮੈਂ ਸਮਝਦਾ ਕਿ ਸੇਫ ਨਹੀਂ। ਸਾਡੀਆਂ ਅੱਜ ਪੱਗਾਂ ਨੂੰ ਹੱਥ ਪੈਣ ਲੱਗ ਗਏ। ਸਾਡੀਆਂ ਧੀਆਂ ਭੈਣਾਂ ਨੂੰ ਜੀਣਾ ਹਰਾਮ ਕੀਤਾ ਹੋਇਆ। ਇਹ ਜਿਹੜਾ ਚੌਂਕ ਆ, ਇਸ ਵਿੱਚ ਧਰਨਾ ਤਾਂ ਲਾਇਆ ਗਿਆ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ, ਪਰ ਉਹਨਾਂ ਨੇ ਸਹਿਯੋਗ ਦਿੱਤਾ। ਜਿਹੜੀਆਂ ਹੈਗੀਆਂ ਆਪਣੇ ਜਿਹੜੀ ਹੈਗੀਆਂ ਮੀਟ ਦੀਆਂ ਰੇਹੜੀਆਂ ਨੇ ਜਾਂ ਸਬਜ਼ੀ ਰੇਹੜੀਆਂ, ਕੋਈ ਵੀ ਕਾਰੋਬਾਰ ਕਰਦੇ ਸੀ, ਸ਼ਰਾਬ ਪੀ ਕੇ ਇੱਥੇ ਕਰਦੇ ਸੀਗੇ। ਅਤੇ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੇ ਸਕੂਲ ਨੂੰ ਜਾਣਾ ਸੀ, ਸ਼ਾਮ ਨੂੰ ਟਿਊਸ਼ਨ 'ਤੇ ਜਾਣਾ ਸੀ, ਉਹ ਵੀ ਬੰਦ ਹੋ ਗਏ ਨੇ। ਅਤੇ ਗੁਰਦੁਆਰੇ ਦੇ ਨੇੜੇ ਵੀ ਜਿਹੜਾ ਕਿ ਉਹ ਆਪਣਾ ਸੁਲਫਾ ਵੇਚਦੇ ਨੇ, ਚਾਹ ਦੀ ਆੜ ਲੈ ਕਰਕੇ ਸਿਗਰਟਾਂ ਵੇਚਦੇ ਨੇ, ਬੀੜੀਆਂ ਵੇਚਦੇ ਨੇ। ਬੜੀ ਵਾਰ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ, ਪਰ ਅੱਜ ਪ੍ਰਸ਼ਾਸਨ ਆਇਆ ਸੀ। ਪ੍ਰਸ਼ਾਸਨ ਦੇ ਰਾਹੀਂ ਇਹ ਆਪਣੇ ਉੱਪਰ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਇੱਥੇ ਇਲਾਕੇ ਦੇ ਸਾਡੇ ਮੋਹਤਵਾਰ ਵੀਰ, ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਦੇ ਨਾਲ ਦੀਆਂ ਵੀ ਇਹ ਬੀੜੀਆਂ ਦੇ ਖੋਖੇ ਚੁਕਾਏ ਜਾਣ ਅਤੇ ਮੀਟ ਦੀਆਂ ਰੇਹੜੀਆਂ ਜਿਹੜੀਆਂ ਇਹ ਵੀ ਬੰਦ ਕਰਾਈਆਂ ਜਾਣ। ਅਤੇ ਰਾਤ ਜਿਹੜਾ ਪੰਜਾਬੀ ਸਾਡਾ ਭਾਈ ਸੀ ਇੱਥੇ ਜਦੋਂ ਰੇਹੜੀ ਲਗਾਉਣ ਲੱਗਿਆ,
ਸਾਰੇ ਪ੍ਰਵਾਸੀ ਇਕੱਠੇ ਹੋ ਕੇ ਉਹਨੂੰ ਟੁੱਟ ਕੇ ਪੈ ਗਏ, ਉਹਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ ਗਈਆਂ, ਬੁਰਾ ਭਲਾ ਵੀ ਬੋਲਿਆ। ਤੇ ਇਹ ਮੌਕੇ 'ਤੇ ਸਾਡੇ ਸਰਦਾਰ ਜਿਹੜੇ ਸੀਗੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਅੱਖੀਂ ਇਹ ਦੇਖਿਆ। ਦੇਖਣ ਤੋਂ ਬਾਅਦ ਸਾਰਿਆਂ ਨੂੰ ਉਹਨਾਂ ਨੇ ਕਾਲ ਕੀਤੀ ਹੈ, ਤਾਂ ਕਰਕੇ ਅੱਜ ਧਰਨਾ ਲਾਇਆ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਕਿ ਅਸੀਂ ਜਿੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਕਾਮਯਾਬ ਨਹੀਂ ਰਹੇ, ਕਿਉਂਕਿ ਇਹਨਾਂ ਨੇ ਆ ਕੇ ਇੱਥੇ ਕਬਜ਼ੇ ਕਰ ਲਏ ਨੇ, ਤੇ ਅਸੀਂ ਨਹੀਂ ਕਹਿੰਦੇ ਵੀ ਕਾਰੋਬਾਰ ਬੰਦ ਕਰਨ, ਅਸੀਂ ਕਹਿੰਦੇ ਸਾਰੇ ਠੀਕ ਆ ਕਾਰੋਬਾਰ ਕਰਨ, ਪਰ ਜਿਹੜੀਆਂ ਸਾਡੀਆਂ ਪੱਗਾਂ ਨੂੰ ਹੱਥ ਪੈ ਰਿਹਾ, ਅੱਜ ਪੱਗਾਂ ਨੂੰ ਹੱਥ ਪੈ ਰਿਹਾ, ਕੱਢ ਸਾਡੀ ਧੀਆਂ ਬਣੇ ਦੇ ਜਦੋਂ ਲੁੱਟਣਗੇ। ਸੋ ਇਸ ਕਰਕੇ ਜਿੰਨੇ ਵੀ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਉਹ ਇਸੇ ਕਰਕੇ ਜਿੱਥੇ ਗੁਰੂ ਘਰ ਦੇ ਨੇੜੇ ਕੋਈ ਖੋਖੇ ਲੱਗੇ ਨੇ ਉੱਥੇ ਆ ਕੇ ਖੜ੍ਹਦੇ ਨੇ, ਉੱਥੇ ਨਸ਼ਾ ਕਰਦੇ ਨੇ। ਨਸ਼ਾ ਕਰਨ ਤੋਂ ਬਾਅਦ ਇਹ ਜਿਹੜੇ ਹੈਗੇ ਬੇਅਦਬੀਆਂ ਹੁੰਦੀਆਂ ਨੇ। ਅਸੀਂ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਗੜੀ ਦੀ ਬਖਸ਼ਿਸ਼ ਕੀਤੀ ਆ, ਸਾਨੂੰ ਕੌਮ ਨੂੰ ਇਸ ਬਹਾਦਰ ਕੌਮ ਬਣਾਇਆ ਗਿਆ, ਤੇ ਅੱਜ ਇਹ ਬਹਾਦਰ ਕੌਮ ਦੇ ਪੱਗ ਨੂੰ ਹੱਥ ਪੈ ਗਿਆ, ਸਮਝਣ ਸਾਡਾ ਇੱਥੇ ਰਹਿਣਾ ਸੇਫ ਨਹੀਂ। ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦੀ ਜਲਦੀ ਕਾਰਵਾਈ ਕਰਨ ਤਾਂ ਕਿ ਅਸੀਂ ਆਪਣੇ ਇੱਥੇ ਜਿਹੜੇ ਹੈਗੇ ਆ ਪੰਜਾਬੀ ਵੀਰ ਨੇ ਉਹਨਾਂ ਨੂੰ ਸੇਫ ਕਰ ਸਕੀਏ। ਧਰਨਾ ਹੀ ਸਾਡੀ 2 ਸਾਲ ਹੋ ਗਏ, ਸਾਡੀ ਮੰਗ ਸੀ ਤੇ ਰੇਹੜੀਆਂ ਲਾਈਆਂ ਜਾਂਦੀਆਂ ਸੀ ਮੀਟ ਦੀਆਂ। ਪਹਿਲਾਂ ਤਾਂ ਇੱਕੋ ਹੀ ਸੀ, ਉਸ ਤੋਂ ਬਾਅਦ ਵੱਧਦੀ ਇੱਥੋਂ ਤੱਕ ਆ ਗਈ ਸਾਰੀ ਨੌਬਤ। ਤੇ ਕੱਲ ਬੜੀ ਮੰਦਭਾਗੀ ਘਟਨਾ ਹੋਈ ਆ ਵੀ ਬਜ਼ੁਰਗ ਨੇ ਇੱਕ ਬਾਪ ਸਮਾਨ, ਉਹਨਾਂ ਦੀ ਸਰੇਆਮ ਪੱਗ ਲਾਈ ਗਈ ਤੇ ਮਾਰਕੁੱਟ ਕੀਤੀ ਗਈ ਤੇ ਲੁੱਟ ਖੋਹ ਕੀਤੀ ਗਈ ਆ। ਉਹ ਭਈਏ ਸੀਗੇ, ਪ੍ਰਵਾਸੀ ਮਜ਼ਦੂਰ ਨੇ। ਹੁਣ ਜਿਹੜੀ ਇੱਥੇ ਸਾਡੀ ਪੰਚਾਇਤ ਹੈ ਉਹਦੇ ਵਿੱਚ 3500 3800 ਤਕਰੀਬਨ ਵੋਟਰ ਨੇ, ਤੇ ਇੰਨੀ ਹੀ ਜਨਤਾ ਪ੍ਰਵਾਸੀ ਮਜ਼ਦੂਰਾਂ ਦੀ ਹੈ। ਕਿਰਾਏ ਤੇ ਲੋਕਾਂ ਨੇ ਪਲਾਟ ਲਏ ਹੋਏ ਨੇ, ਔਰ ਪਲਾਟਾਂ ਦੇ ਵਿੱਚ ਕਿੰਨੇ ਕਮਰੇ ਬਣਾ ਕੇ ਲੋਕਾਂ ਨੂੰ ਕਿਰਾਏ ਤੇ ਦਿੱਤੇ ਹੋਏ ਨੇ। ਉਹਦਾ ਮੁੱਖ ਕਾਰਨ ਇਹੀ ਆ, ਕਿੱਥੋਂ ਆਉਂਦੇ ਨੇ, ਕਦੋਂ ਆਉਂਦੇ ਨੇ, ਕੁਛ ਨਹੀਂ ਪਤਾ। ਕੋਈ ਆਧਾਰ ਕਾਰਡ ਤੱਕ ਨਹੀਂ ਹੁੰਦੇ ਉਹਨਾਂ ਦੇ ਕੋਲੇ। ਉਹ ਉਹਨਾਂ ਦਾ ਮਤਲਬ ਹੀ ਨਹੀਂ ਹੈ, ਕਹਿੰਦੇ ਸਾਡਾ ਮਤਲਬ ਹੀ ਨਹੀਂ ਹੈ ਕੋਈ, ਬਸ ਕਿਰਾਏ ਤੱਕ। ਬਿਲਕੁਲ ਜ਼ਰੂਰੀ ਹੈ ਜੀ, ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਜਿਹੜੇ ਭਈਏ ਨੇ ਕੰਮ ਕੀਤਾ ਉਹਦਾ ਸਾਨੂੰ ਪਤਾ ਹੀ ਨਹੀਂ, ਚਾਹੇ ਜਿੱਦਾਂ ਮਰਜ਼ੀ ਚੱਲ ਜਾਵੇ। ਉਹ ਮੰਗ ਸਾਡੀ ਇਹੀ ਆ, ਕਾਨੂੰਨ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜੇ ਇੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ, ਸਾਨੂੰ ਇਹਦੀ ਸਫਾਈ ਚਾਹੀਦੀ ਆ, ਕਿਉਂਕਿ ਅਸੀਂ ਦਫ਼ਤਰਾਂ 'ਚ ਬਹੁਤ ਵਾਰੀ ਗੇੜੇ ਕੱਢ ਚੁੱਕੇ ਹਾਂ। ਅਸੀਂ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾ ਕੇ ਬੈਠੇ ਹਾਂ ਵੀ ਅੱਜ ਸਾਨੂੰ ਕਾਰਵਾਈ ਇੱਥੇ ਹੀ ਚਾਹੀਦੀ ਆ। ਪੰਚਾਇਤ ਵੱਲੋਂ ਤਰੀਕੇ ਪਿੰਡ ਤੇ ਤਰੀਕੇ ਕਲੋਨੀ ਦੀ ਪੰਚਾਇਤ ਵੱਲੋਂ। ਵੀਰੇ ਕਾਰਨ ਵੀਰੇ ਇਹ ਆ ਵੀ ਪਿੰਡ ਤਰੀਕਿਆਂ ਰਾਹ ਦੇ ਉੱਪਰ ਚੌਂਕ ਦੇ ਵਿੱਚ ਇਹ ਰਾਹ ਗੁਰਦੁਆਰੇ ਨੂੰ ਵੀ ਜਾਂਦਾ। ਇਹ ਇੱਥੇ ਹਾਂ ਮੇਰੇ ਗੁਰਦੁਆਰੇ ਸਾਹਮਣੇ ਆ, ਬਿਲਕੁਲ ਖੋਖਾ ਇੱਥੇ ਲਾਇਆ ਹੈ ਬੰਦਾ, ਬੱਚੀ ਸਿਗਟਾਂ ਬੀੜੀਆਂ ਆ ਦੇਖ ਲਓ, ਦਾਰੂ ਦੇ ਲਓ, ਇਹਦੀ ਆੜ ਦੇ ਵਿੱਚ ਦਾਰੂ ਪੀਤੀ ਜਾ ਰਹੀ ਹੈ ਇੱਥੇ। ਠੀਕ ਹੈ ਨਾ, ਬਦਨਾਮ ਕੀਤਾ ਜਾ ਰਿਹਾ ਇੱਥੇ। ਲੋ ਧੀਆਂ ਭੈਣਾਂ ਸ਼ਾਮ ਨੂੰ ਨਿਕਲਦੀਆਂ ਗੁਰਦੁਆਰੇ ਮੱਥਾ ਟੇਕਣ ਜਾਂਦੀਆਂ ਨੇ, ਸ਼ਾਮ ਨੂੰ ਬਹਿ ਕੇ ਦਾਰੂ ਪੀਂਦੇ ਲੋ ਇੱਥੇ ਭਈਏ। ਦੱਸੋ ਕੀ ਕਰਨਗੇ ਜੀ, ਬੋਲੋ। ਇਸ ਕਰਕੇ ਵੀਰੇ ਚੁਕਾਏ ਜਾ ਰਹੀ ਇਹ ਵੀਰੇ ਬਹੁਤ ਨੇ ਵੀਰੇ ਯਾਰ। ਸੋਏ ਰੋਡ ਤੇ ਸਾਰੇ ਟੋਟਲ ਓਵਰਹਾਲ 100-150 ਰੇਹੜੀ ਹੋਣੀ ਗਈ। ਇਹ ਸਭ ਨੂੰ ਹਟਾਏ ਜਾ ਰਹੀ, ਕੋਈ ਨਹੀਂ ਛੱਡਣੀ ਰੇਹੜੀ ਆਸੇ ਪਾਸੇ ਵੀਰੇ। ਦਿੱਕਤ ਕਾਹਦੀ ਦਿੱਕਤ ਵੀਰੇ, ਇਹਨਾਂ ਨੂੰ ਹੋਣੀ ਚਾਹੀਦੀ ਆ। ਸਾਨੂੰ ਸਾਡੀ ਪ੍ਰੋਬਲਮ ਦੁਕਾਨਾਂ ਲੈਣ, ਰੈਂਟ ਤੇ ਉੱਥੇ ਰਹਿਣ, ਆਪਣਾ ਜੋ ਮਰਜ਼ੀ ਕਰਨ। ਇਹ ਮੇਨ ਰੋਡ ਦੇ ਉੱਪਰ ਚੌਂਕ ਦੇ ਵਿੱਚ ਲਾ ਕੇ ਬੈਠੇ ਜੀ। ਇਹ ਨਿਆਜ਼ ਕਬਜ਼ੇ ਕੀਤੇ ਇਹਨਾਂ ਨੇ, ਪਲਾਟ ਦੇ ਮੂਹਰੇ ਬੈਠੇ ਆ। ਸ਼ਾਮ ਲੋਕਾਂ ਨੇ ਗੁਰਦੁਆਰੇ ਵੀ ਜਾਣਾ ਜੀ, ਆਉਣਾ ਵੀ ਆ। ਇੱਥੇ ਮੋਏ ਦੇ ਚਿਕਨ ਪਿੱਛੇ ਵੱਢਦੇ ਪਏ ਜੀ, ਇੱਥੇ ਹੁੱਲੜਬਾਜ਼ੀ ਕਰਦੇ ਸ਼ਾਮ ਨੂੰ ਨਾਲ ਜੀ, ਹੁੱਲੜਬਾਜ਼ੀ ਕਰਦੇ ਇੱਥੇ ਸ਼ਾਮ ਨੂੰ ਨਾਲੇ। ਜੀ ਇਹ ਬਹੁਤ ਮੰਦਭਾਗੀ ਘਟਨਾ ਸੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਪ੍ਰਵਾਸੀ ਨੇ ਆਏ ਨੇ ਇੱਥੇ ਸ਼ਰਨ ਲੈ ਕੇ ਰੋਟੀ ਕਮਾਉਣ ਲਈ, ਤੇ ਅੱਜ ਇਹ ਸਾਡੀ ਇੱਜ਼ਤਾਂ ਤੇ ਆ ਗਏ ਨੇ ਪੱਗਾਂ ਉਤਾਰਨ ਤੇ। ਉਹ ਸਰਦਾਰ ਭਾਈ ਇਕੱਲਾ ਇੱਕ ਰੇਹੜੀ ਇੱਥੇ ਲਾ ਲਵੇ, ਇਹਨਾਂ ਨੂੰ ਇਹ ਤਕਲੀਫ ਹੁੰਦੀ ਕਿ ਇਹ ਕਿੱਥੋਂ ਆ ਗਏ। ਠੀਕ ਹੈ, ਦੇਸ਼ ਤੇ ਸਾਂਝਾ ਆਪਣਾ, ਲੇਕਿਨ ਇੱਕ ਆਪਣਾ ਪੰਜਾਬ ਵਿੱਚ ਹੀ ਆਪਣਾ ਸਿੱਖ ਭਰਾ ਕੰਮ ਨਾ ਕਰ ਸਕੇ ਤੇ ਇੱਥੇ ਆ ਕੇ ਰਾਜ ਕਰਨ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੈ। ਮੈਂ ਅੱਜ ਵੀ ਕਹਿੰਦਾ ਕਿ ਮਾਨਸ ਕੀ ਜਾ ਸਭ ਏਕੇ ਪਹਿਚਾਨ।